व्यूअर्स फिर दोबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਜੀ ਡਾਕਟਰ ਸਾਹਿਬ ਅਸੀਂ ਡਿਸਕਸ ਕਰ ਰਹੇ ਸੀ ਈਮੇਲ ਵੀਰ ਗੁਰਦਿਆਲ ਸਿੰਘ ਜੀ ਦੀ। ਜਿਹੜੇ ਪਾਰਟ ਤੁਸੀਂ ਪੜ੍ਹ ਲਿਆ ਜਿਹੜਾ ਹਿੱਸਾ ਜੀ ਉਸ ਦੀ ਗੱਲ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਵੀਰ ਗੁਰਦਿਆਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਓਨਟਾਰੀਓ ਕੈਨੇਡਾ ਤੋਂ ਲਿਖਿਆ ਜੀ ਔਰ ਉਹਨਾਂ ਨੇ ਜਿਹੜਾ ਵਿਸ਼ਾ ਚੁਣਿਆ ਲਿਖਣ ਦਾ ਜ਼ਾਤ ਪਾਤ ਹੁਣ ਤੱਕ ਜਿੰਨੀ ਕੁ ਲਿਖਤ ਤੁਸੀਂ ਪੜ੍ਹੀ ਹੈ ਜੀ ਉਹਦੇ 'ਚ ਉਹਨਾਂ ਨੇ ਆਪਣਾ ਕੇਸ ਬੜੀ ਚੰਗੀ ਤਰ੍ਹਾਂ ਬਿਲਡ ਕੀਤਾ ਹੈ ਗੁਰਮਤ ਸਿਧਾਂਤਾਂ ਦੀ ਰੌਸ਼ਨੀ 'ਚ। ਜੀ ਉਹਨਾਂ ਨੇ ਜਿਹੜਾ ਵਰਣ ਆਸ਼ਰਮ ਦੀ ਗੱਲ ਕੀਤੀ ਕਿ ਕਿਵੇਂ ਬ੍ਰਾਹਮਣ ਕਸ਼ਤਰੀ ਵੈ ਸ਼ੂਦਰ ਜੀ ਇਹ ਚਾਰ ਵਰਣ ਬਣਾਏ ਔਰ ਉਹਦੇ 'ਚ ਕਿਉਂਕਿ ਐਜੂਕੇਸ਼ਨ ਦਾ ਹੱਕ ਬ੍ਰਾਹਮਣ ਦੇ ਕੋਲ ਆ ਗਿਆ ਸੋ ਸ਼ੂਦਰਾਂ ਦੇ ਉੱਤੇ ਤਾਂ ਮਨੂ ਸਮ੍ਰਿਤੀ ਦੇ ਥੱਲੇ ਜਿਹੜਾ ਉਹਨਾਂ ਦਾ ਹਿੰਦੂ ਕੋਡ ਹੈ ਲਾਅ ਹੈ ਜੀ ਐਸੇ ਕਾਨੂੰਨ ਨੇ ਕਿ ਵੀ ਜੇ ਸ਼ੂਦਰ ਕਿਤੇ ਗਲਤੀ ਨਾਲ ਵੀ ਕਿਸੇ ਵੇਦ ਦਾ ਮੰਤਰ ਸੁਣ ਲੇ ਤੇ ਸਿੱਕਾ ਪਿਘਲਾ ਕੇ ਉਹਦੇ ਕੰਨਾਂ 'ਚ ਪਾ ਦਿਓ ਜੀ। ਸੋ ਉਹ ਉਹਨਾਂ ਨੇ ਮੈਂਸ਼ਨ ਕੀਤਾ ਵੀ ਕਿਸ ਕਦਰ ਵਰਣ ਆਸ਼ਰਮ ਨੇ ਸੁਸਾਇਟੀ ਨੂੰ ਵੰਡਿਆ ਔਰ ਜਿਹੜੇ ਹੱਕ ਨੇ ਉਹ ਇੱਕ ਖਾਸ ਵਰਗ ਦੇ ਕੋਲ ਬ੍ਰਾਹਮਣ ਵਰਗ ਦੇ ਕੋਲ ਆ ਗਏ। ਬਾਕੀ ਤਾਂ ਉਹਦੀ ਸੇਵਾ ਤੇ ਹੀ ਲੱਗ ਗਏ। ਕਸ਼ਤਰੀਆਂ ਨੂੰ ਕਿਹਾ ਜੀ ਤੁਸੀਂ ਜਿਹੜਾ ਉਹ ਬਸ ਹਥਿਆਰ ਚੁੱਕੋ ਲੜੋ। ਵੈਸ਼ਿਆਂ ਨੂੰ ਕਿਹਾ ਵੀ ਤੁਸੀਂ ਦੁਕਾਨਦਾਰੀਆਂ ਕਰੋ ਜਾਂ ਖੇਤੀਬਾੜੀ ਕਰੋ ਤੇ ਸ਼ੂਦਰਾਂ ਨੂੰ ਕਿਹਾ ਵੀ ਸਿਰਫ ਤੁਸੀਂ ਸਾਡੀ ਸੇਵਾ ਕਰਨੀ। ਪਾਵਰ ਸਾਰੀ ਉਹਨਾਂ ਦੇ ਕੋਲ, ਸਾਰੇ ਰਾਈਟਸ ਉਹਨਾਂ ਦੇ ਕੋਲ। ਫਿਰ ਉਹਨਾਂ ਨੇ ਗੁਰੂ ਨਾਨਕ ਸਿਧਾਂਤ ਦੀ ਗੱਲ ਕੀਤੀ ਹੈ ਵੀ ਕਿਵੇਂ ਉਹਨਾਂ ਨੇ ਜ਼ਾਤ ਪਾਤ ਦੇ ਕੋਡ ਨੂੰ ਵੱਢਿਆ, ਵੇਲੜਾਂ ਨੂੰ ਵੰਗਾਰਿਆ, ਕੰਮ ਦੀ ਕਿਰਤ ਦੀ ਅਹਿਮੀਅਤ ਜਿਸ ਨੂੰ ਸਿਰਫ ਸ਼ੂਦਰ ਦੇ ਜੋਗਾ ਰੱਖਿਆ ਸੀ ਗੁਰੂ ਸਾਹਿਬ ਨੇ ਉਹਨੂੰ ਇਨਸਾਨੀ ਸਿਫਤ ਦੇ ਤੌਰ ਤੇ ਬਿਆਨ ਕੀਤਾ। ਜਦੋਂ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਗੁਰੂ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀ ਐ ਪਾਏ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਸੋ ਇਹਦੇ ਨਾਲ ਹੀ ਸਭ ਵੇਲੜਾਂ ਦਾ ਔਰ ਸਭ ਜੋ ਜੋਗੀ ਤੇ ਸੰਨਿਆਸੀ ਤੇ ਫਲਾਣੇ ਤੇ ਢਿਮਕੇ ਘਰੋਂ ਦੌੜ ਕੇ ਕੋਈ ਪਹਾੜਾਂ ਤੇ ਚੜ ਗਿਆ, ਕੋਈ ਪੁੱਠਾ ਲਟਕ ਰਿਹਾ, ਕੋਈ ਹੋਰ ਹੋ ਰਿਹਾ, ਇਹ ਸਾਰੇ ਜਿਹੜੇ ਨੇ ਗੁਰੂ ਸਾਹਿਬ ਨੇ ਇੱਕੋ ਹੀ ਇਸ ਗੱਲ ਦੇ ਨਾਲ ਕਿ ਭਾਈ ਤੁਸੀਂ ਵੇਲੜ ਲੋਕ ਸਮਾਜ ਦੇ ਉੱਤੇ ਤੁਸੀਂ ਜੌਂਕਾਂ ਬਣ ਕੇ ਖਾ ਰਹੇ ਹੋ, ਆਪਣੇ ਆਪ ਨੂੰ ਉੱਚੇ ਸਮਝਦੇ ਹੋ, ਗ੍ਰਸਤੀਆਂ ਨੂੰ ਨੀਵਾਂ ਸਮਝਦੇ ਹੋ ਤੇ ਮੰਗਣ ਉਹਨਾਂ ਦੇ ਘਰੋਂ ਆਉਂਦੇ ਹੋ। ਜਿਵੇਂ ਭਾਈ ਗੁਰਦਾਸ ਯਾਦ ਕਰਵਾਉਂਦੇ ਨੇ ਕਿ ਹੋਏ ਅਤੀਤ ਗ੍ਰਸਤ ਅਜ ਉਹਨੂੰ ਕੇ ਗ੍ਰਹਿ ਮੰਗਣ ਜਾਈ ਕਿ ਅਤੀਤ ਬਣ ਗਏ ਹੋ ਕਿ ਦੁਨੀਆ ਛੱਡ ਦਿੱਤੀ, ਮੰਗਦੇ ਆ ਕੇ ਗ੍ਰਸਤੀਆਂ ਦਾ ਖਾਂਦੇ ਹੋ ਉਹਨਾਂ ਦੀ ਕਮਾਈ ਦਾ। ਤੁਸੀਂ ਕਿੱਥੋਂ ਉੱਚੇ ਹੋ ਗਏ? ਉੱਚਾ ਤਾਂ ਗ੍ਰਸਤੀ ਹੈ ਜਿਹੜਾ ਘਾਲਣਾ ਦੀ ਕਮਾਈ ਖਾਂਦਾ ਔਰ ਉਹਨੂੰ ਵੀ ਵੰਡ ਕੇ ਛਕਦਾ ਜੀ। ਔਰ ਫਿਰ ਉਹਨਾਂ ਨੇ 9 ਜਾਮਿਆਂ 'ਚ ਉਹਨਾਂ ਨੇ ਕਿਹਾ ਕਿ ਵੀ ਗੁਰੂ ਸਾਹਿਬ ਨੇ ਇਸੇ ਹੀ ਜਿਹੜੀ ਹੈ ਗੱਲ ਨੂੰ ਅੱਗੇ ਤੋਰਿਆ। ਭਗਤਾਂ ਦੀ ਬਾਣੀ, ਮੁੱਢਲੀ ਧਾਰਮਿਕ ਆਜ਼ਾਦੀ। ਜੇ ਗੁਰੂ ਨਾਨਕ ਸਾਹਿਬ ਨੇ ਪੰਡਤ ਦਾ ਹੱਥ ਫੜ ਲਿਆ ਵੀ ਮੈਂ ਜਨੇਊ ਪਾਉਣਾ ਨਹੀਂ ਹੈ, ਜਬਰੀ ਪਾਉਣ ਨਹੀਂ ਦੇਣਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦਾ ਹੱਥ ਫੜ ਲਿਆ, ਬਾਂਹ ਫੜ ਲਈ ਕਿ ਬਈ ਜ਼ਬਰੀ ਲਾਉਣ ਨਹੀਂ ਦੇਣਾ ਹੈ, ਜ਼ਬਰ ਦਾ ਕੋਈ ਕੰਮ ਨਹੀਂ ਹੈ। ਇਹ ਫੇਥ ਦੀ ਗੱਲ ਹੈ ਜੋ ਵੀ ਆਪਣੇ ਜਿਸ ਰਸਤੇ ਤੇ ਤੁਰਨਾ ਚਾਹੇ ਜੀ। ਔਰ ਜਿਵੇਂ ਰੰਗਰੇਟਾ ਗੁਰੂ ਕਾ ਬੇਟਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ ਕਿਵੇਂ ਜਿਹੜਾ ਭਾਈ ਜੈਤਾ ਜੀ ਦਿੱਲੀ ਤੋਂ ਸੀਸ ਲੈ ਕੇ ਪਹੁੰਚਦੇ ਨੇ ਤੇ ਲਗਭਗ 9 ਸਾਲ ਦੀ ਉਮਰ ਦੇ ਗੁਰੂ ਕਲਗੀਧਰ ਪਾਤਸ਼ਾਹ ਭਾਈ ਰੰਗਰੇਟੇ ਨੂੰ, ਭਾਈ ਜੈਤੇ ਨੂੰ ਆਪਣੇ ਗਲ ਦੇ ਨਾਲ ਲਾ ਕੇ, ਰੰਗਰੇਟੇ ਦਾ ਮਤਲਬ ਇਹ ਹੈ ਕਿ ਰੰਗ ਰੱਤਾ, ਕਿ ਜਿਹੜਾ ਰੱਬ ਦੇ ਪਿਆਰ 'ਚ ਅਕਾਲ ਪੁਰਖ ਦੇ ਪਿਆਰ 'ਚ ਰੱਤਾ ਹੋਇਆ। ਸੋ ਇਹ ਇੱਕ ਔਰ ਇਸੇ ਲਈ ਇਹ ਵੱਖਰੀ ਗੱਲ ਹੈ ਵੀ ਅਸੀਂ ਇਸ ਸ਼ਬਦ ਨੂੰ ਵੀ ਅਸੀਂ ਕਹਿ ਤਾਂ ਦਿਆਂਗੇ ਜਦੋਂ ਅਸੀਂ ਦਲਿਤ ਵਰਗ ਨਾਲ ਸੰਬੰਧਿਤ ਕਿਸੇ ਨੂੰ ਕਹਿਣਾ ਹੋਏ ਕਿ ਜੀ ਸਿੱਖ ਨੇ, ਅਸੀਂ ਕਹਿੰਦੇ ਹਾਂ ਜੀ ਇਹ ਰੰਗਰੇਟਿਆਂ 'ਚੋਂ ਹੈ। ਹੁਣ ਮਤਲਬ ਤੇ ਰੰਗਰੇਟਿਆਂ ਦਾ ਸੀ ਕਿ ਰੰਗ ਰੱਤੇ ਮਾਣ ਸੀ, ਪਰ ਅਸੀਂ ਵੀ ਆਪਣੇ ਮਾਈਂਡ 'ਚੋਂ ਸ਼ੂਦਰ ਦੀ ਗੱਲ ਛੱਡੀ ਨਹੀਂ। ਜਾਂ ਕਈ ਕਹਿਣਗੇ ਜੀ ਕੌਣ ਨੇ ਜੀ, ਚੌਥੇ ਪੌੜ ਵਾਲੇ ਨੇ। ਹੁਣ ਚੌਥਾ ਪੌੜ ਇਹ ਹੈ ਵੀ 4 ਪੌੜੀਆਂ ਜਿਹੜੀਆਂ ਮਨੂ ਨੇ ਬਣਾਈਆਂ ਉਹਦੀ ਚੌਥੀ ਪੌੜੀ ਤੇ ਖੜੇ ਨੇ ਜੀ। ਤੇ ਜਾਂ ਕਿਸੇ ਭਲੇ ਨੇ ਕਿਹਾ ਹੋਣਾ ਕਿ ਭਾਈ ਇਹਨਾਂ ਨੂੰ ਨਾ ਹਕਾਰਤ ਦੇ ਨਾਲ ਦੇਖੋ, ਇਹ ਤਾਂ ਬੜੇ ਮਜ਼ਹਬੀ ਲੋਕ ਨੇ, ਰੀਅਲ ਮਜ਼ਹਬ ਇਹਨਾਂ ਦੇ ਕੋਲ ਹੈ, ਧਰਮੀ ਨੇ ਤੇ ਅਸੀਂ ਉਹਨਾਂ ਨੂੰ ਮਜ਼ਹਬੀ ਕਹਿ ਦਿੰਦੇ। ਉਹੀ ਗੱਲ ਗਾਂਧੀ ਨੇ ਹਰੀਜਨ ਕਿਹਾ ਤੇ ਉਹ ਹਰੀਜਨ ਤਾਂ ਮਤਲਬ ਰੱਬ ਦਾ ਬੰਦਾ ਕੁਝ ਲੋਕ ਕਹਿੰਦੇ ਨੇ, ਹਾਲਾਂਕਿ ਉਹਨੇ ਜਦੋਂ ਕਿਹਾ ਹਰੀਜਨ ਉਹਦਾ ਹੋਰ ਮਤਲਬ ਹੈ ਜੋ ਮੈਂ ਦੱਸ ਨਹੀਂ ਸਕਦਾ ਜਿਹੜਾ ਉਹਦੇ 'ਚ ਵੀ ਨਫ਼ਰਤ। ਪਰ ਜੇ ਇਹਦੇ ਸ਼ਬਦੀ ਅਰਥ ਵੀ ਲੈਣੇ ਹੋਣ ਕਿ ਹਰੀਜਨ ਰੱਬ ਦਾ ਬੰਦਾ ਹੈ ਤੇ ਹੁਣ ਜਦੋਂ ਅਸੀਂ ਹਰੀਜਨ ਕਹਿੰਦੇ ਸਾਡੇ ਚਿਹਰੇ ਤੇ ਕੀ ਭਾਵ ਹੁੰਦੇ ਨੇ? ਉਹੀ ਨਫ਼ਰਤ ਹੁੰਦੀ ਜੀ ਜੀ। ਸੋ ਨਾ ਤੁਸੀਂ ਜੋ ਮਰਜ਼ੀ ਰੱਖ ਲਓ। ਸੋ ਜਦੋਂ 10ਵੇਂ ਪਾਤਸ਼ਾਹ ਨੇ ਰੰਗਰੇਟੇ ਗੁਰੂ ਕੇ ਬੇਟੇ ਕਿਹਾ ਸੀ, ਉਹਨਾਂ ਨੇ ਗੁਰੂ ਕਾ ਬੇਟਾ ਨਾਲ ਕਿਹਾ ਸੀ ਕਿ ਭਾਈ ਇਹ ਪੁੱਤਰ ਨੇ ਤੇ ਅਸੀਂ ਸਾਰੇ ਭਰਾ ਹੋਵਾਂਗੇ। ਹੋਰ 5 ਪਿਆਰੇ ਉਹਨਾਂ ਨੂੰ ਇੱਕੋ ਬਾਟੇ ਨੂੰ ਮੂੰਹ ਲਵਾਉਣਾ, ਇੱਕੋ ਬਾਟੇ ਦੇ ਵਿੱਚ ਕੜਾਹ ਪ੍ਰਸ਼ਾਦ ਛਕਾਉਣਾ, ਇਹਦਾ ਮਕਸਦ ਕੀ ਸੀ? ਤਾਂ ਕਿ ਕੋਈ ਨਫ਼ਰਤ ਨਾ ਰਹੇ। ਅੰਮ੍ਰਿਤ ਉਸ
ਤੋੜਦਾ ਸੀ ਉਸ ਕੰਧ ਨੂੰ, ਜਿਹੜੀ ਵਰਣ ਆਸ਼ਰਮ ਦੀ ਮੰਨੂ ਦੀ ਕੰਧ ਸੀ, ਪਰ ਅਸੀਂ ਤੋੜੀ ਨਹੀਂ ਹੈ ਜੀ ਜੀ। ਅਸੀਂ ਸਮਾਜ ਦੇ ਵਿੱਚ ਅੱਜ ਵੀ ਤੋੜਨਾ ਤਾਂ ਕੀ ਆ, ਅਸੀਂ ਤਾਂ ਅੱਗੇ ਜਾ ਕੇ ਜ਼ਾਤ ਪਾਤਾਂ ਦੇ ਆਧਾਰ ਤੇ ਗੁਰਦੁਆਰੇ ਬਣਾ ਰਹੇ ਨੇ। ਹੁਣ ਤੁਸੀਂ ਹਰ ਜ਼ਾਤ ਦਾ ਆਪਣਾ ਗੁਰਦੁਆਰਾ ਹੈ, ਉਹ ਸਮਝਦੇ ਨੇ ਕਿ ਵੀ ਸ਼ਾਇਦ ਸਾਡਾ ਹੀ ਸਾਰਾ ਜਿਹੜਾ ਉਹ ਉਹਦੇ ਨਾਲ ਹੀ ਸਿੱਖੀ ਜੁੜੀ ਹੋਈ ਹੈ ਜੀ। ਸੋ ਇਹ ਜ਼ਾਤਾਂ ਨੂੰ ਰਿਕਗਨਾਈਜ਼ ਕਰਨਾ, ਗੁਰਦੁਆਰੇ ਬਣਾਉਣਾ, ਫਿਰ ਜਦੋਂ ਅਸੀਂ ਰਿਸ਼ਤੇ ਕਰਦੇ ਹਾਂ, ਜਿੰਨੇ ਮਰਜ਼ੀ ਕਿਸੇ ਦੇ ਪਰਿਵਾਰਕ ਸੰਬੰਧ ਚੰਗੇ ਹੋਣ, ਉਹ ਬੱਚੇ ਬੱਚੀਆਂ ਇੱਕ ਦੂਜੇ ਤੋਂ ਜਾਣੂ ਹੋਣ, ਜਦੋਂ ਅਸੀਂ ਰਿਸ਼ਤੇ ਕਰਦੇ ਹਾਂ ਫਿਰ ਉਹ ਬ੍ਰਾਹਮਣ ਨੂੰ ਲੱਭਦਾ, ਸਿੱਖਾਂ 'ਚ ਵੀ ਖੱਤਰੀ ਨੂੰ ਲੱਭਦਾ, ਜੱਟ ਜੱਟਾਂ ਨੂੰ ਲੱਭਦਾ, ਤੇ ਸ਼ੂਦਰਾਂ ਵਿਚਾਰਿਆਂ ਦੇ ਲਈ ਉਹੀ ਲੈ ਦੇ ਕੇ ਆਪਣੇ ਹੀ ਹੁੰਦੇ ਨੇ। ਜੇ ਕੋਈ ਰੱਬ ਨਾ ਕਰੇ ਕੋਈ ਇਸ ਕਿਸਮ ਦਾ ਸੰਬੰਧ ਜੁੜ ਜਾਏ, ਮੁੰਡੇ ਕੁੜੀ ਦਾ ਫਿਰ ਕਤਲ ਹੋ ਜਾਂਦੇ ਨੇ, ਟੱਬਰ ਮਾਰਤੇ ਜਾਂਦੇ ਨੇ। ਸੋ ਹੋਰ ਬਿਰਤੀ ਕੀ ਬਣੀ ਹੋਈ ਹੈ। ਸੋ ਉਹਨਾਂ ਦੀ ਗੱਲ, ਜੇ ਉਹਨਾਂ ਨੇ ਜ਼ਾਤ ਪਾਤ ਦਾ ਸਿਰਲੇਖ ਚੁਣਿਆ ਤਾਂ ਉਹਨਾਂ ਨੇ ਸਿਧਾਂਤ ਵੀ ਬਿਆਨੇ ਔਰ ਅੱਗੇ ਜੋ ਕਹਿਣਗੇ ਅੱਗੇ ਵੀਰ ਜੀ ਲਿਖਦੇ ਹਨ, ਬ੍ਰਾਹਮਣ ਵਿਰਤੀ ਦੇ ਸਮਾਜ ਤੇ ਕੀ ਪ੍ਰਭਾਵ ਪਏ, ਆਪਾਂ ਇਸ ਵੱਲ ਥੋੜਾ ਧਿਆਨ ਦਈਏ। ਲੋਕਾਂ ਨੇ ਸੱਪ ਪਿੱਪਲ ਆਦਿ ਪੂਜਨੇ ਸ਼ੁਰੂ ਕਰ ਦਿੱਤੇ। ਇਹਨਾਂ ਦਾ ਬਣਾਇਆ ਹੋਇਆ 33 ਕਰੋੜ ਦੇਵਤਾ ਅਗਰ ਠੀਕ ਤਰੀਕੇ ਨਾਲ ਕੰਮ ਕਰਦਾ ਤਾਂ ਇੰਡੀਆ ਵਿੱਚ ਸਾਰੇ ਧਰਮਾਤਮਾ ਹੁੰਦੇ ਅਤੇ ਇੰਡੀਆ ਕਦੇ ਵੀ ਇਤਨਾ ਲੰਬਾ ਸਮਾਂ ਗੁਲਾਮ ਨਾ ਰਹਿੰਦਾ। ਬ੍ਰਾਹਮਣ ਵਿਰਤੀ ਨੇ ਤਾਂ ਲੋਕਾਂ ਨੂੰ ਵਹਿਮਾਂ ਭਰਮਾਂ ਜਾਤ ਪਾਤ ਦੇ ਕੋੜ ਵਿੱਚ ਧੱਕ ਕੇ ਆਪਣਾ ਖਾਣ ਪੀਣ ਦਾ ਰਾਹ ਸਿੱਧਾ ਕਰ ਰੱਖਿਆ, ਜਿਸ ਦਾ ਸਿੱਖ ਧਰਮ ਤੇ ਵੀ ਅਸਰ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅੰਗਰੇਜ਼ਾਂ ਨੇ ਸੋਚਿਆ, ਅਗਰ ਸਿੱਖ ਗੁਰਦੁਆਰਿਆਂ ਦਾ ਨਿਆਰਾਪਨ ਇਸੇ ਤਰ੍ਹਾਂ ਹੀ ਰਿਹਾ ਤਾਂ ਸਾਨੂੰ ਰਾਜ ਕਰਨਾ ਔਖਾ ਹੋ ਜਾਵੇਗਾ। ਉਹਨਾਂ ਕਾਫੀ ਖਾਸ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਅਤੇ ਨਿਰਮਲਿਆਂ ਨੂੰ ਦੇ ਦਿੱਤਾ, ਜੋ ਕਿ ਬ੍ਰਾਹਮਣ ਵਿਰਤੀ ਦੇ ਪ੍ਰਭਾਵ ਥੱਲੇ ਸਨ, ਜਿਨ੍ਹਾਂ ਚੋਂ RSS ਅਤੇ ਹੋਰ ਵੀ ਕਈ ਬ੍ਰਾਂਚਾਂ ਬਣ ਗਈਆਂ ਹਨ। ਫਿਰ ਇੱਕ ਵਾਰ ਡਾਕਟਰ ਅੰਬੇਦਕਰ ਨੇ ਸਿੱਖ ਬਣਨ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਬ੍ਰਾਹਮਣ ਵਿਰਤੀ ਕੜਮ ਚੌਧਰੀਆਂ ਨੇ ਸਵੀਕਾਰ ਨਹੀਂ ਕੀਤਾ। ਇਸ ਬ੍ਰਾਹਮਣ ਵਿਰਤੀ ਨੇ ਅੰਗਰੇਜ਼ਾਂ ਵਾਲਾ ਫਾਰਮੂਲਾ ਹੀ ਅਪਣਾਈ ਰੱਖਿਆ, ਡਿਵਾਈਡ ਐਂਡ ਰੂਲ ਦੀ ਨੀਤੀ ਬਰਕਰਾਰ ਰੱਖੀ, ਜੋ ਸਿੱਖਾਂ ਨੂੰ ਸ਼ਕਤੀਸ਼ਾਲੀ ਨਹੀਂ ਦੇਖਣਾ ਚਾਹੁੰਦੇ ਸਨ, ਜੋ ਕਿ ਅੱਜ ਵੀ ਲਾਗੂ ਹੈ। ਫਿਰ ਸਿੱਖ ਕੌਮ ਨੂੰ ਖੇਰੂ ਕਰਨ ਵਾਲੇ ਉਹ ਕੰਮ ਕੀਤੇ ਗਏ ਜਿਸ ਤੋਂ ਸਿੱਖ ਨੂੰ ਮਨਾ ਕੀਤਾ ਸੀ, ਜਿਵੇਂ ਸਾਡੇ ਗੁਰਦੁਆਰਿਆਂ ਦੇ ਨਾਮ, ਕੋਈ ਕਿਸੇ ਨੇ ਗੁਰਦੁਆਰਿਆਂ ਦਾ ਨਾਮ ਰਵਿਦਾਸੀ ਜੀ ਦੇ ਨਾਮ, ਕਿਸੇ ਨੇ ਰਾਮਗੜੀਆ ਅਤੇ ਹੋਰ ਕਈ ਤਰ੍ਹਾਂ ਦੇ ਨਾਮ ਥੱਲੇ ਗੁਰਦੁਆਰੇ ਖੋਲੇ। ਜਿਵੇਂ ਰਾਮਗੜੀਆ ਨਾਮ ਕਿਲਾ ਰਾਮ ਰੌਣੀ ਜੋ ਅੰਮ੍ਰਿਤਸਰ ਸੀ, ਉਸ ਦਾ ਬਾਅਦ ਵਿੱਚ ਨਾਮ ਰਾਮਗੜ੍ਹ ਪਿਆ। ਸਰਦਾਰ ਜੱਸਾ ਸਿੰਘ ਸਾਡੇ ਬਹੁਤ ਹੀ ਸਤਿਕਾਰਯੋਗ ਯੋਧੇ ਹੋਏ। ਉਹਨਾਂ ਨੇ ਉਸ ਕਿਲੇ ਦੀ ਬਹੁਤ ਸਮਾਂ ਸੇਵਾ ਕੀਤੀ ਜੋ ਮੁਗਲਾਂ ਤੋਂ ਹਰਮੰਦਰ ਸਾਹਿਬ ਨੂੰ ਬਚਾਉਣ ਲਈ ਬਣਾਇਆ ਗਿਆ ਸੀ। ਬਾਅਦ ਵਿੱਚ ਜੱਸਾ ਸਿੰਘ ਦਾ ਨਾਮ ਜੱਸਾ ਸਿੰਘ ਰਾਮਗੜੀਆ ਨਾਲ ਜਾਣਿਆ ਜਾਣ ਲੱਗਾ। ਬ੍ਰਾਹਮਣ ਵਿਰਤੀ ਨੇ ਸਿੱਖਾਂ ਨੂੰ ਕੰਮਾਂ ਇਲਾਕਿਆਂ ਦੇ ਨਾਵਾਂ ਨਾਲ ਵੰਡਿਆ, ਜਿਵੇਂ ਝੂਰ, ਨਾਈ, ਤਰਖਾਨ, ਲੋਹਾਰ, ਜੱਟ, ਰਵਦਾਸੀਏ ਅਤੇ ਪਾਪੇ ਆਦਿ। ਬਾਕੀ ਸਾਰਿਆਂ ਦੇ ਮਤਲਬ ਆਪਾਂ ਸਮਝਦੇ ਹਾਂ, ਪਰ ਪਾਪੇ ਦਾ ਇਸ ਦਾ ਮਤਲਬ ਬਹੁਤਿਆਂ ਨੂੰ ਨਹੀਂ ਪਤਾ। ਆਪਾਂ ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਫਾਦਰ ਨੂੰ ਪਾਪਾ ਕਹਿੰਦੇ ਹਾਂ। ਇਸ ਅਰਥ ਠੀਕ ਹੈ। ਇੱਕ ਵਾਰ ਇਹ ਗੱਲ ਮੈਂ ਇੱਕ 85 ਸਾਲ ਦੇ ਸਰਦਾਰ ਦੁਕਾਨਦਾਰ ਕੋਲੋਂ ਜਲੰਧਰ ਵਿੱਚ ਅੱਜ ਤੋਂ 36 ਸਾਲ ਪਹਿਲਾਂ ਪੁੱਛੀ ਸੀ, ਜੋ ਕਿ ਹਰੇਕ ਟਾਈਮ ਨਾਮ ਜਪਣ ਵਾਲਾ ਮਿੱਠੇ ਸੁਭਾਅ ਦਾ ਮਾਲਕ ਗੁਰਸਿੱਖ ਸੀ। ਮੈਂ ਕਿਹਾ, ਸਰਦਾਰ ਸਾਹਿਬ, ਅਗਰ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ ਹਾਂ। ਉਹਨਾਂ ਕਿਹਾ, ਕਰੋ। ਮੈਂ ਕਿਹਾ, ਤੁਹਾਨੂੰ ਪਾਪੇ ਕਿਉਂ ਕਹਿੰਦੇ ਹਨ? ਉਸ ਦਾ ਜਵਾਬ ਸੀ, ਮੁਗਲ ਰਾਜ ਵਿੱਚੋਂ ਹਰੇਕ ਇਲਾਕੇ ਦਾ ਚੌਧਰੀ ਟੈਕਸ ਇਕੱਠਾ ਕਰਦਾ ਹੁੰਦਾ ਸੀ। ਸਾਡੇ ਬਾਬੇ ਦਾਦੇ ਵੀ ਦੁਕਾਨਾਂ ਦਾ ਕੰਮ ਕਰਦੇ ਸਨ। ਜੋ ਸਿੰਘ ਸਾਡੇ ਕੋਲੋਂ ਸੁੱਕਾ ਰਾਸ਼ਨ ਜਿਵੇਂ ਭੁੱਜੇ ਛੋਲੇ, ਬਦਾਮ, ਪਿਸਤਾ, ਸੌਗੀ ਅਤੇ ਅਖਰੋਟ ਖਾਣ ਵਾਸਤੇ ਮੁੱਲ ਲੈ ਕਰ ਜਾਂਦੇ ਸਨ। ਜਦੋਂ ਸਿੱਖ ਤਾਕਤ ਵਿੱਚ ਆਏ ਤਾਂ ਉਹਨਾਂ ਨੇ ਬਹੁਤ ਚੌਧਰੀਆਂ ਨੂੰ ਸੌਦਾ ਵੀ ਲਾਇਆ ਅਤੇ ਉਹਨਾਂ ਨੇ ਸਾਨੂੰ ਟੈਕਸ ਨੂੰ ਛੋਟ ਵੀ ਦਵਾਈ। ਚੌਧਰੀ ਸਾਡੇ ਕੋਲ ਟੈਕਸ ਮੰਗਣ ਨੂੰ ਹਟ ਗਏ। ਜੋ ਦੂਸਰੇ ਬਾਣੀਏ ਦੁਕਾਨਦਾਰ ਸਨ, ਉਹ ਆਪਣੇ ਫਾਦਰ ਨੂੰ ਪਾਪਾ ਕਿਹਾ ਕਰਦੇ ਸਨ, ਤਾਂ ਉਹ ਇਕੱਠੇ ਹੋ ਕੇ ਸਾਡੇ ਕੋਲ ਆਏ। ਸਾਨੂੰ ਵੀ ਸਿੰਘਾਂ ਨੂੰ ਕਹਿ ਕੇ ਪਾਪੇ ਛੋਟ ਦਵਾਓ। ਫਿਰ ਅਸੀਂ ਸਿੰਘਾਂ ਨੂੰ ਕਹਿ ਕੇ ਉਹਨਾਂ ਨੂੰ ਟੈਕਸ ਨੂੰ ਛੋਟ ਦਵਾਈ। ਫਿਰ ਸਾਰੇ ਦੁਕਾਨਦਾਰਾਂ ਨੇ ਸਾਡਾ ਨਾਮ ਪਾਪੇ ਹੀ ਪੱਕਾ ਕਰ ਦਿੱਤਾ। ਪਾਪੇ ਆਮ ਕਰਕੇ ਦੁਕਾਨਦਾਰ ਹੀ ਹੁੰਦੇ ਹਨ, ਜੋ ਕਿ ਮੈਨੂੰ ਇਹ ਗੱਲ 100% ਸੱਚੀ ਲੱਗੀ। ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਹੋ ਸਕਦਾ ਕਿ ਕਾਫੀ ਲੋਕਾਂ ਦਾ ਇਹ ਭੁਲੇਖਾ ਦੂਰ ਹੋ ਜਾਵੇਗਾ। ਸਾਰੇ ਦੁਕਾਨਦਾਰ ਸਿੱਖਾਂ ਨੂੰ ਸਾਰੇ ਪਾਪੇ ਦਾ ਨਾਮ ਪੱਕਾ ਕਰ ਦਿੱਤਾ, ਜੋ ਅੱਜ ਵੀ ਚੱਲਦਾ ਹੈ। ਜੀ ਡਾਕਟਰ ਸਾਹਿਬ। ਦੇਖੋ, ਚਲੋ ਮੈਨੂੰ ਤਾਂ ਨਹੀਂ ਪਤਾ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਉਹ ਕਿੰਨੀ ਕੁ ਠੀਕ ਹੈ ਜੀ, ਪਰ ਇੱਕ ਗੱਲ ਜ਼ਾਹਰ ਹੈ ਵੀ ਇਹ ਜਿਹੜਾ ਜ਼ਾਤ ਪਾਤੀ ਲਾਈਨ ਹੈ ਇਹਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਹੈ ਜੀ। ਔਰ ਮੈਂ ਸਮਝਦਾ ਵੀ ਇਹ ਜਿਵੇਂ ਕਿਸੇ ਗੱਲ ਬਾਰੇ ਕਿਹਾ ਜਾਂਦਾ ਨਾ ਕਿ ਉਹਦੀਆਂ ਜੜ੍ਹਾਂ ਤੇ ਕੁਹਾੜਾ ਚਲਾਣਾ, ਜ਼ਾਤ ਪਾਤ ਸਿੱਖੀ ਦੀਆਂ ਜੜ੍ਹਾਂ ਤੇ ਕੁਹਾੜਾ ਚਲਾਉਂਦੀ।
ਜੀ। ਕਿਉਂਕਿ ਮੂਲ ਤੌਰ ਦੇ ਉੱਤੇ ਜਿਹੜਾ ਉਸ ਸਮਾਜ ਦਾ ਹਿੰਦੁਸਤਾਨ ਜਾਂ ਜਿਸ ਤੇ ਅੱਡ-ਅੱਡ ਨਾਂ, ਕਦੇ ਇੰਦਰਪ੍ਰਸਥ, ਭਾਰਤ ਔਰ ਦੂਜੇ ਨਾਂ ਰਹੇ ਨੇ ਇੰਡੀਆ, ਉਸ ਦਾ ਜੇ ਅਸੀਂ ਇਤਿਹਾਸ ਦੇਖੀਏ, ਜਦੋਂ ਅਜੇ ਆਰੀਅਨ ਲੋਕ ਨਹੀਂ ਸੀ ਆਏ, ਉਸ ਤੋਂ ਪਹਿਲਾਂ ਡਰਾਵਿਡਨ ਰਹਿੰਦੇ ਸਨ, ਇੰਡਸ ਵੈਲੀ ਸਿਵਲਾਈਜੇਸ਼ਨ 4000 ਸਾਲ ਪਹਿਲਾਂ ਜੀ। ਇੱਕ ਖੁਸ਼ਹਾਲ ਸਮਾਜ, ਲੋਕਾਂ ਦਾ ਇੱਕ ਦੂਸਰੇ ਪ੍ਰਤੀ ਇਨਸਾਨੀਅਤ ਵਾਲਾ ਵਰਤਾਰਾ ਜਿਹੜਾ ਕਿ ਬੜਾ ਯੂਨੀਕ ਸੀ। ਪਰ ਇਹ ਜਦੋਂ ਆਰੀਅਨ ਆਏ, ਇਹਨਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ, ਕਾਲਿਆਂ ਨੂੰ ਧੱਕਿਆ ਸਾਊਥ ਵੱਲ, ਔਰ ਬਹੁਤ ਸਾਰੇ ਜਿਹੜੇ ਨੇ ਉਹ ਬਣਾ ਕੇ, ਔਰ ਇਹ ਫਿਰ ਇਹਨਾਂ ਨੇ ਕਾਸਟ ਸਿਸਟਮ ਜਾਂ ਵਰਣ ਆਸ਼ਰਮ, ਵਰਣ ਦਾ ਮਤਲਬ ਰੰਗ ਹੁੰਦਾ ਹੈ, ਰੰਗ ਤੇ ਆਧਾਰਿਤ ਇੱਕ ਸਿਸਟਮ ਕ੍ਰੀਏਟ ਕੀਤਾ ਜੀ। ਔਰ ਉਹ ਪਹਿਲਾ ਨਫ਼ਰਤ ਦਾ ਬੀਜ ਸੀ ਜਿਹੜਾ ਇਨਸਾਨ ਔਰ ਇਨਸਾਨ ਦੇ ਵਿੱਚ ਬੀਜਿਆ ਗਿਆ, ਇੱਕ ਦੂਸਰੇ ਨੂੰ ਉੱਚਾ ਨੀਵਾਂ ਬਣਾਇਆ ਗਿਆ। ਔਰ ਇਹ ਬਿਮਾਰੀ ਇੰਨੀ ਡੂੰਘੀ ਹੋ ਗਈ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਇਨਸਾਨ ਦੀ ਇਸ ਵਰਣ ਆਸ਼ਰਮ ਦੇ ਵਿੱਚ ਡਿਵੀਜ਼ਨ ਨੂੰ ਦੇਖਿਆ, ਤੇ ਜਿੰਨਾ ਕੁਝ ਗੁਰਬਾਣੀ ਦੇ ਵਿੱਚ ਕਾਸਟ ਸਿਸਟਮ ਨੂੰ ਨੈਗੇਟ ਕਰਨ ਦੇ ਲਈ ਹੈ, ਹੋਰ ਸ਼ਾਇਦ ਕਿਸੇ ਧਾਰਮਿਕ ਸਾਹਿਤ ਦੇ ਵਿੱਚ ਨਹੀਂ ਜੀ। ਔਰ ਇਸ ਉਪਦੇਸ਼ ਦੀ ਵੀ ਜਦੋਂ ਗੱਲ, ਸਿੱਖੀ ਦੀ ਗੱਲ ਹੋਈ, ਤਾਂ ਬੜੀ ਸਪਸ਼ਟਤਾ ਦੇ ਨਾਲ ਇਹ ਗੱਲ ਸਾਹਮਣੇ ਹੈ ਕਿ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਸਿੱਖ ਧਰਮ ਇੱਕ ਸਾਂਝੇ ਧਰਮ ਦੇ ਤੌਰ ਦੇ ਉੱਤੇ ਜਿਹੜਾ ਕਿ ਜਿਹਦਾ ਉਪਦੇਸ਼ ਸਾਰਿਆਂ ਦੇ ਲਈ ਹੈ। ਜਿਨ੍ਹਾਂ ਨੂੰ ਨਿਮਾਣੇ ਨਿਤਾਣੇ ਬਣਾਇਆ ਸੀ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਗਲ ਨਾਲ ਲਾ ਕੇ ਫਰਮਾਇਆ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਜੀ। ਤੇ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦੇ ਕੇ ਜਿਹੜੇ ਬਚਨ ਫਰਮਾਏ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਹੁਣ ਇਹ ਜਿਹੜਾ ਸਿਧਾਂਤ ਹੈ, ਇਸ ਦੇ ਵਿੱਚ ਤਾਂ ਕਿਸੇ ਜ਼ਾਤ ਪਾਤ ਦੀ ਥਾਂ ਨਹੀਂ ਸੀ ਰਹੀ, ਜਾਂ ਥਾਂ ਨਹੀਂ ਹੈ ਜੀ। ਪਰ ਅੱਜ ਜੇ ਤੁਸੀਂ ਸਿੱਖਾਂ ਦਾ ਹਾਲ ਇਹ ਹੈ, ਜੇ ਤੁਸੀਂ ਆਪਣਾ ਕਿਸੇ ਨੂੰ ਨਾਂ ਦੱਸਦੇ ਹੋ ਤੇ ਉਹ ਸਿੰਘ ਸੁਣ ਕੇ ਫਿਰ ਪੁੱਛਣਗੇ ਜੀ ਅੱਗੋਂ, ਉਹਨਾਂ ਨੂੰ ਕਹੋ ਜੀ ਬਸ ਸਿੰਘ, ਨਹੀਂ ਜੀ ਫਿਰ ਵੀ ਕੋਈ ਅੱਗੋਂ ਜੀ, ਉਹਨੂੰ ਕਹੋ ਜੀ ਅੱਗੋਂ ਸਿੰਘ, ਨਹੀਂ ਜੀ ਫਿਰ ਵੀ ਕੋਈ, ਮਤਲਬ ਹੁਣ ਉਹ ਤੁਹਾਨੂੰ ਜਿਹੜਾ ਹੈ ਉਹ ਜਿਹੜਾ ਮਾਪਣਾ ਚਾਹੁੰਦੇ ਨੇ, ਉਹ ਤੁਹਾਡੀ ਜ਼ਾਤ ਪਾਤ ਨਾਲ ਮਾਪਣਾ ਚਾਹੁੰਦੇ ਨੇ, ਵੀ ਉਹ ਦੇਖਣਾ ਚਾਹੁੰਦੇ ਤੁਸੀਂ ਕੌਣ ਹੋ। ਜੀ ਜੀ। ਔਰ ਮੈਂ ਜਿਵੇਂ ਅੱਗੇ ਕਿਹਾ, ਵਿਆਹ ਸ਼ਾਦੀਆਂ ਵੇਲੇ ਤਾਂ ਕੋਈ ਲੁਕੋ ਵਾਲੀ ਕਿਸੇ ਤੋਂ ਗੱਲ ਹੀ ਨਹੀਂ ਹੁੰਦੀ। ਇਹਨਾਂ ਨੂੰ ਇਹ ਭੁੱਲ ਗਿਆ ਵੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੰਘ ਔਰ ਕੌਰ ਇਹ ਫਖਰ, ਇਹ ਮਾਣ ਦਿੱਤਾ ਹੈ, ਉਸ ਤੋਂ ਬਾਅਦ ਕਿਸੇ ਛੱਜ ਦੀ ਤਾਂ ਲੋੜ ਨਹੀਂ ਹੈ ਛੱਜ ਬੰਨਣ ਦੀ ਨਾਲ। ਪਰ ਉਹ ਛੱਜ ਅਸੀਂ ਜਿਹੜੇ ਦੂਜੇ ਛੱਡ ਦਿੱਤੇ ਜਿਨ੍ਹਾਂ ਨੇ ਬਣਾਏ ਸੀ, ਉਹ ਸ਼ਾਇਦ ਇਸ ਗੱਲ ਦੇ ਉੱਤੇ ਸਟਿਕ ਨਾ ਕਰਦੇ ਹੋਣ। ਪਰ ਅੱਜ ਤੁਸੀਂ ਆਪਣੀਆਂ ਅਖਬਾਰਾਂ ਚੁੱਕ ਕੇ ਦੇਖ ਲਓ, ਰਿਸ਼ਤਿਆਂ ਦਾ ਕਾਲਮ ਕੱਢ ਲਓ, ਉਹਦੇ ਵਿੱਚ ਬੜੇ ਮਾਣ ਨਾਲ ਆਪਣੀ ਜ਼ਾਤ, ਗੋਤ ਲਿਖੀ ਹੋਏਗੀ, ਔਰ ਇਹ ਕਿਹਾ ਵੀ ਹੋਏਗਾ ਵੀ ਇਸ ਵਾਲਾ ਹੀ ਹੋਏ ਜੀ। ਸੋ ਇਸ ਸਾਰੇ ਚੋਂ ਅਸੀਂ ਕੀ ਕੱਢਦੇ ਹਾਂ? ਬਾਕੀ ਰਹਿ ਗਏ ਵੀ ਕਿਹਨੂੰ ਕੀ ਸੰਬੋਧਨ ਕਰਨਾ ਹੈ। ਜਦੋਂ ਅਸੀਂ ਮੰਨਣ ਹੀ ਲੱਗ ਗਏ ਤੇ ਕਿਸੇ ਨੂੰ ਤੁਸੀਂ ਤਰਖਾਣ ਕਹਿ ਦਿੱਤਾ ਹੈ, ਕਿਸੇ ਨੂੰ ਪਾਪਾ ਕਹਿ ਦਿੱਤਾ ਹੈ, ਕਿਸੇ ਨੂੰ ਚੋਰ ਕਹਿ ਦਿੱਤਾ ਹੈ, ਕਿਸੇ ਨੂੰ ਸ਼ੂਦਰ ਕਹਿ ਦਿੱਤਾ ਹੈ, ਇਹ ਤਾਂ ਤੁਹਾਡੀ ਮਾਨਸਿਕ ਬਿਰਤੀ ਹੈ। ਤੁਸੀਂ ਜਿੰਨੇ ਮਰਜ਼ੀ ਅਰਥ ਕੱਢੀ ਜਾਓ ਕਿ ਜੀ ਫਲਾਣੇ ਦਾ ਮਤਲਬ ਇਹ ਹੈ, ਫਲਾਣੇ ਦਾ ਮਤਲਬ ਇਹ ਹੈ, ਇਹਦੇ ਨਾਲ ਨਹੀਂ ਫਰਕ ਪੈਂਦਾ ਕੋਈ ਵੀ। ਔਰ ਮੈਂ ਇਸ ਗੱਲ ਦੇ ਵਿੱਚ ਮੈਂ ਫਰਮਲੀ, ਜਦੋਂ ਕਈ ਵਾਰੀ ਇਹ ਗੱਲ ਬਹੁਤ ਸਾਰੀ ਥਾਵਾਂ ਤੇ ਵਿਚਾਰ ਦਾ, ਚਰਚਾ ਦਾ ਵਿਸ਼ਾ ਬਣਦਾ, ਕਈ ਥਾਂ ਕੁਝ ਸ਼ਾਇਦ ਮੇਰੇ ਨਾਲ ਨਾਰਾਜ਼ ਵੀ ਹੋ ਜਾਂਦੇ ਹੋਣਗੇ, ਔਰ ਮੇਰਾ ਇਹ ਕਹਿਣਾ ਹੈ ਕਿ ਅਸੀਂ ਉਸ ਸਥਿਤੀ ਤੇ ਆ ਕੇ ਖਲੋ ਗਏ ਕਿ ਜਦੋਂ ਤੱਕ ਅਸੀਂ ਜ਼ਾਤ ਪਾਤ ਦਾ ਵਿਚਾਰ ਕੀਤੇ ਬਿਨਾਂ ਰਿਸ਼ਤੇ ਨਾਤੇ ਨਹੀਂ ਨਾ ਕਰਦੇ ਇੱਕ ਦੂਜੇ ਦੇ ਨਾਲ, ਕਿ ਸਾਰਾ ਕੁਝ ਹੀ ਮਿਟ ਜਾਏ, ਕੋਈ ਕਿਸੇ ਨੂੰ ਕਹਿਣ ਜੋਗਾ ਹੀ ਨਾ ਰਹੇ ਕਿ ਤੂੰ ਨੀਵਾਂ ਮੈਂ ਉੱਚਾ, ਫਿਰ ਇੱਕ ਥਾਂ ਤੇ ਉੱਚੇ ਥੋੜੀ ਰਹਿੰਦੇ ਨੇ। ਖੱਤਰੀਆਂ ਦੇ ਵਿੱਚ ਦੇਖ ਲਓ, ਉਹਨਾਂ 'ਚ ਵੀ ਉੱਚੇ ਨੀਵੇਂ ਨੇ, ਉਹ ਵੀ ਜਿਹੜੇ ਇੱਕ ਵੱਡੇ ਉੱਤੇ ਬੈਠੇ ਨੇ, ਉਹ ਛੋਟਿਆਂ ਨਾਲ ਨਹੀਂ ਕਰਦੇ, ਉਹ ਸਮਝਦੇ ਨੇ ਅਸੀਂ ਵੱਡੇ ਸ਼ਾਹੂਕਾਰ ਹਾਂ, ਜੇ ਸਾਡੇ ਜਿਹੜੇ ਸੀ ਅਸੀਂ ਫਲਾਣੇ ਸੀ, ਔਰ ਫਲਾਣੇ ਰਾਜਾ ਭੋਜ ਤੋਂ ਆਏ, ਤੇ ਫਲਾਣੇ ਚੋਂ ਹਰ ਇੱਕ ਨੇ ਕੋਈ ਨਾ ਕੋਈ ਕਹਾਣੀ ਘੜੀ ਹੋਈ ਹੈ। ਔਰ ਈਵਨ ਸ਼ੂਦਰ ਵੀ ਜਿਨ੍ਹਾਂ ਨੂੰ ਬਣਾਇਆ ਹੋਇਆ, ਉਹ ਵੀ ਉੱਚੇ ਨੀਵੇਂ ਨੇ। ਉਹਨਾਂ ਨੂੰ ਵੀ ਕਹੋ ਕਿ ਵੀ ਜਿਹੜਾ ਜੁੱਤੀਆਂ ਬਣਾਉਣ ਵਾਲੇ ਨੇ, ਉਹ ਕੱਪੜਾ ਉਣਨ ਵਾਲਿਆਂ ਜਿਹਨਾਂ ਨੂੰ ਜੁਲਾਏ ਕਹਿੰਦੇ ਨੇ, ਜਾਂ ਚਮਾਰ ਸ਼ਬਦ ਜਿਹੜਾ ਇਸਤੇਮਾਲ ਹੁੰਦਾ ਹੈ, ਜਿਹੜੇ ਉਹਨਾਂ ਨੂੰ ਕਹੋ ਜੀ ਤੁਸੀਂ ਇੱਕ ਦੂਜੇ ਨਾਲ ਕਰ ਲਓ, ਉਹ ਵੀ ਨਹੀਂ ਕਰਕੇ ਰਹਾ। ਐਸਾ ਇਹ ਵਰਣ ਆਸ਼ਰਮ ਵਿੱਚ ਵੜ ਗਿਆ, ਆ ਕੇ ਹੱਡਾਂ ਦੇ ਵਿੱਚ ਰਚ ਗਿਆ ਸਾਰੀ ਸੁਸਾਇਟੀ ਦੇ। ਸਿੱਖੀ ਤਾਂ ਉਸ ਚੋਂ ਕੱਢਣਾ ਸੀ ਜੀ, ਲੇਕਿਨ ਅਸੀਂ ਵਾਪਸ ਉਸ ਕੋੜ ਨੂੰ ਲਿਆ ਹੋਇਆ, ਇਹਨੂੰ ਮੈਂ ਕੋੜ ਕਹਿੰਦਾ। ਔਰ ਜਦੋਂ ਤੱਕ ਸਿੱਖ ਇਸ ਜ਼ਾਤ ਪਾਤ ਦੇ ਕੋੜ ਨੂੰ ਵੱਢਦੇ ਨਹੀਂ, ਸਾਡੀ ਜਿਹੜੀ ਤਾਕਤ ਹੈ, ਨਾ ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਸਕਦੇ, ਨਾ ਸਾਡੇ ਅੰਦਰ ਉਹ ਜਿਹੜਾ
ਇੱਕ ਮੁਠਤਾ ਦੀ ਗੱਲ ਹੈ, ਸੋਲੀਡੈਰਿਟੀ ਦੀ ਗੱਲ ਹੈ, ਉਹ ਆ ਸਕਦੀ ਹੈ। ਔਰ ਇਹਦੇ ਚੋਂ ਹੀ ਗੁਰਦੁਆਰੇ ਨਿਕਲੇ ਨੇ ਜਾਤ ਪਾਤਾਂ ਤੇ ਆਧਾਰਿਤ, ਅੱਗੋਂ ਨਫ਼ਰਤ ਹੈ। ਹਾਂ, ਇਹਦੇ 'ਚ ਇੱਕ ਗੱਲ ਜ਼ਰੂਰ ਪੋਜ਼ਿਟਿਵ ਹੈ ਜਿਹੜੀ ਮੈਂ ਸਮਝਦਾ ਵੀ ਸਾਡੇ ਇੱਥੋਂ ਦੇ ਜੰਮੇ ਪਲੇ ਬੱਚੇ ਬੱਚੀਆਂ ਨੇ ਉਹ ਬਹੁਤ ਸਾਰੇ ਇਸ ਤੋਂ ਮੁਕਤ ਨੇ। ਔਰ ਮੈਂ ਕੈਂਪਾਂ ਦੇ ਵਿੱਚ ਇਸ ਗੱਲ ਨੂੰ ਐਕਸਪੀਰੀਅੰਸ ਕੀਤਾ ਜੀ ਕਿ ਉਹ ਜਦੋਂ ਸਿੱਖੀ ਨੂੰ ਡਿਫਾਈਨ ਕਰਦੇ ਨੇ, ਸਿੱਖੀ ਨੂੰ ਦੇਖਦੇ ਨੇ, ਜੇ ਕੋਈ ਇਸ ਕਿਸਮ ਦੀ ਗੱਲ ਕਿ ਉਹੀ ਆਪਣੇ ਪੇਰੈਂਟਸ ਨੂੰ ਚੈਲੰਜ ਕਰਦੇ ਨੇ ਜੀ। ਔਰ ਉਸ ਦਾ ਹੀ ਨਤੀਜਾ ਹੈ ਕਿ ਹੁਣ ਇੱਥੋਂ ਦੇ ਜੰਮੇ ਪਲੇ ਬੱਚਿਆਂ 'ਚ ਅਸੀਂ ਜ਼ਰੂਰ ਐਸੇ ਆਨੰਦ ਕਾਰਜ ਦੇਖਦੇ ਜਿਹੜੇ ਕਿ ਜ਼ਾਤ ਪਾਤ ਦਾ ਵਿਚਾਰ ਕੀਤੇ ਬਿਨਾਂ ਹੁੰਦੇ ਨੇ ਔਰ ਉਹਨਾਂ ਦੇ ਲਈ ਕ੍ਰਾਈਟੇਰੀਆ ਸਿੱਖੀ ਹੁੰਦਾ। ਉਹ ਸ਼ਾਇਦ ਸਾਡੇ ਇਸ ਕੋਡ ਨੂੰ ਵੱਢ ਦੇਣ ਅਗਲੀਆਂ ਜਨਰੇਸ਼ਨਾਂ ਜੇ ਸਿੱਖੀ 'ਚ ਰਹਿ ਜਾਣ ਜੀ। ਅਦਰਵਾਈਜ਼ ਜਿਹੜੀ ਸਾਡੀ ਮੈਂਟੈਲਿਟੀ ਹੈ, ਅਸੀਂ ਇਸ ਨਫ਼ਰਤ ਤੋਂ ਕਦੇ ਵੀ ਉੱਚੇ ਨਹੀਂ ਉੱਠ ਸਕੇ ਔਰ ਸ਼ਾਇਦ ਮੈਨੂੰ ਲੱਗਦਾ ਵੀ ਨਹੀਂ ਵੀ ਅਸੀਂ ਉੱਠ ਸਕੀਏ। ਐਸਾ ਬ੍ਰਾਹਮਣਵਾਦ ਜਿਹੜਾ ਉਹ ਡੂੰਘਾ ਵੜਿਆ ਹੋਇਆ ਸਾਡੇ ਹੱਡਾਂ ਦੇ ਵਿੱਚ ਕਿ ਉਹ ਸਾਨੂੰ ਸਿੱਖ ਲਾਈਨ ਦੇ ਉੱਤੇ ਸੋਚਣ ਹੀ ਨਹੀਂ ਦਿੰਦਾ ਜੀ। ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।